ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਾ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। ਮੈਂ ਰਾਜਕਰਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਅਤੇ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਸੈਨ ਹੋਜ਼ੇ ਸਟੂਡੀਓਜ਼ ਤੋਂ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੂਨ ਦੀ 10 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਦੇ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜ਼ੈਂਡਰ ਮੌਰਗੇਜ ਅਤੇ ਰੀਅਲ ਏਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਸੰਪਰਕ ਕਰ ਸਕਦੇ ਹੋ ਮੋਹਨ ਚੀਮਾ ਹੁਣਾਂ ਨੂੰ। ਕਾਲ ਕਰੋ 559 905 2575 5599052575। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੇਣਾ ਹੁਣਾਂ ਦੇ ਨਾਲ ਸੰਪਰਕ ਕਰੋ ਨੰਬਰ 415 909 0503। ਅਤੇ ਵੁੱਡਲੈਂਡ ਦੇ ਵਿੱਚ ਟਰੱਕ ਪਾਰਕਿੰਗ ਅਵੇਲੇਬਲ ਆ। I-5 ਦੇ ਐਗਜ਼ਿਟ 538 ਦੇ ਉੱਤੇ ਟਰੱਕ ਪਾਰਕਿੰਗ ਹੈ ਜਿੱਥੇ ਵੀਡੀਓ ਸਰਵੇਲੈਂਸ ਦਾ ਅਤੇ ਸਿਕਿਉਰਿਟੀ ਦਾ ਪੁਖਤਾ ਪ੍ਰਬੰਧ ਆ। ਐਡਰੈਸ 597 ਨਾਰਥ ਈਸਟ ਸਟਰੀਟ ਵੁੱਡਲੈਂਡ, ਨੰਬਰ 916 396 9085। ਅਤੇ ਪ੍ਰਿਤਪਾਲ ਸਿੰਘ ਅਟਵਾਲ ਐਲ ਗਰੋਵੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਫਲੋਰੀਡਾ ਤੋਂ ਜਿਹੜੀ ਆ ਬੜੀ ਮਾੜੀ ਖਬਰ ਆ ਰਹੀ ਆ। ਉੱਥੇ ਇੱਕ ਪਬਲਿਕਸ ਨਾਮ ਦਾ ਜਿਹੜਾ ਗਰੋਸਰੀ ਸਟੋਰ ਆ ਉਹਦੇ ਵਿੱਚ ਸ਼ੂਟਿੰਗ ਹੋਈ ਜਿਹਦੇ ਨਾਲ 3 ਜਣਿਆਂ ਦੀ ਮੌਤ ਹੋ ਗਈ, ਜਿਨ੍ਹਾਂ ਦੇ ਵਿੱਚ ਇੱਕ ਬੱਚਾ ਸੀ ਜਿਹੜਾ ਟੋਡਲਰ ਸੀ, ਬਹੁਤ ਛੋਟੀ ਉਮਰ ਦਾ ਬੱਚਾ ਸੀ। ਸਪੋਕਸਵੂਮਨ ਟੈਰੀ ਬਾਰਬਰਾ ਜਿਹੜੀ ਰਾਇਲ ਪਾਮ ਬੀਚ ਬੁਲੇਵਰਡ ਅਤੇ ਓਕੋਚੀਵੀ ਬੁਲੇਵਰਡ ਜਿਹੜੇ ਹੈਗੇ ਆ ਉੱਥੋਂ ਉਹਨਾਂ ਨੇ ਦੱਸਿਆ ਆ ਸ਼ੈਰਿਫ ਆਫਿਸ ਤੋਂ ਵੀ 11:30 'ਤੇ ਅੱਜ ਸਵੇਰੇ ਜਿਹੜੀ ਆ ਇਹ ਸ਼ੂਟਿੰਗ ਹੋਈ ਹੈਗੀ ਆ, ਜਿਹਦੇ ਵਿੱਚ ਇੱਕ ਗ੍ਰੈਂਡ ਮਾਂ ਅਤੇ ਉਹਦੀ ਸ਼ਾਇਦ ਪੋਤਾ ਜਾਂ ਪੋਤੀ ਆ ਅਤੇ ਇੱਕ ਹੋਰ ਜਾਣੇ ਦੀ ਮੌਤ ਹੋਈ ਹੈਗੀ ਆ। ਜੀ ਮੰਦਭਾਗੀ ਗੱਲ ਆ, ਹਰ ਵੀਕ ਇੱਦਾਂ ਦੀ ਕੋਈ ਨਾ ਕੋਈ ਜਿਹੜੀ ਸ਼ੂਟਿੰਗ ਆ ਉਸ ਦੀ ਖਬਰ ਜਿਹੜੀ ਉਹ ਆ ਰਹੀ ਆ, ਖਾਸ ਕਰਕੇ ਜਿਹੜੇ ਪਬਲਿਕ ਪਲੇਸਿਸ ਦੇ ਉੱਤੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਇਨਫਰਾਸਟਰਕਚਰ ਡੀਲ ਦੇ ਵਿੱਚ ਜਿਹੜਾ ਇੱਕ G20 ਗਰੁੱਪ ਬਣਿਆ ਹੈਗਾ ਆ ਇਨਸਾਈਡ ਸੈਨੇਟਰਸ ਦਾ, ਉਸ ਦੇ ਵਿੱਚੋਂ ਜਿਹੜੇ 10 ਸੈਨੇਟ ਦੇ ਡੈਮੋਕਰੇਟਸ ਅਤੇ ਰਿਪਬਲਿਕਨਸ ਆ ਉਹ ਕਹਿੰਦੇ ਇੱਕ ਆਰਜੀ ਤੌਰ ਦੇ ਉੱਤੇ ਮੁੱਢਲੇ ਤੌਰ ਦੇ ਉੱਤੇ ਇੱਕ ਸਮਝੌਤੇ ਦੇ ਉੱਤੇ ਪਹੁੰਚ ਗਏ ਆ ਜਿਸ ਦੇ ਵਿੱਚ ਆਉਣ ਵਾਲੇ 5 ਸਾਲਾਂ ਦੇ ਵਿੱਚ $1 ਟ੍ਰਿਲੀਅਨ ਦੇ ਖਰਚੇ ਨੂੰ ਉਹ ਮੰਨੇ ਨੇ ਇਨਫਰਾਸਟਰਕਚਰ ਡੀਲ ਨੂੰ ਲੈ ਕੇ। ਇੱਕ ਪਾਸੇ ਜਿਹੜੇ ਆ ਰਾਸ਼ਟਰਪਤੀ ਬਾਈਡਨ ਉਹ ਯੂਰਪ ਦੇ ਦੌਰੇ ਦੇ ਉੱਤੇ ਹੈਗੇ ਆ ਅਤੇ ਪਿੱਛੋਂ ਜਿਹੜੇ ਉਹਨਾਂ ਦੇ ਇਨਫਰਾਸਟਰਕਚਰ ਏਜੰਡੇ ਨੂੰ ਢਾਂਚੇ ਵਾਲੇ ਏਜੰਡੇ ਦੇ ਉੱਤੇ ਜਿਹੜੀ ਇਹ ਕਾਰਵਾਈ ਜਿਹੜੀ ਉਹ ਚੱਲ ਰਹੀ ਹੈਗੀ ਆ। ਕਹਿੰਦੇ ਵੀ ਇਹ ਜਿਹੜਾ ਪਲਾਨ ਆ ਉਹ ਵਾਈਟ ਹਾਊਸ ਦੇ ਵਿੱਚ ਇਸ ਨੂੰ ਪੇਸ਼ ਕਰਨਗੇ ਅਤੇ ਉਮੀਦ ਕਰਨਗੇ ਵੀ ਇਸ ਪ੍ਰਸ਼ਾਸਨ ਦੇ ਵਿੱਚ ਬਾਈ ਪਾਰਟੀਜ਼ਨ ਨੈਗੋਸੀਏਸ਼ਨਸ ਜਿਹੜੀਆਂ ਆ ਆਉਣ ਵਾਲੇ ਸਮੇਂ ਦੇ ਵਿੱਚ ਚੱਲਦੀਆਂ ਰਹਿਣਗੀਆਂ। ਇਹ ਮੁਲਕ ਦੇ ਜਿਹੜੇ ਸੜਕਾਂ, ਪੁੱਲ, ਪਾਈਪਸ ਅਤੇ ਇੰਟਰਨੈਟ ਕਨੈਕਸ਼ਨਸ ਆ ਉਸ ਦਾ ਜਿਹੜਾ ਇੱਕ ਹਿਸਾਬ ਦੇ ਨਾਲ ਹੁਲੀਆ ਬਦਲਣ ਦੇ ਲਈ ਮਾਡਰਨ ਜ਼ਮਾਨੇ ਦੇ ਹਿਸਾਬ ਦੇ ਨਾਲ ਉੱਥੇ ਤੱਕ ਲੈ ਕੇ ਆਉਣ ਦੇ ਲਈ ਇਹਨਾਂ ਨੇ ਮੰਨਿਆ ਆ। ਇਸ ਡੀਲ ਦੇ ਵਿੱਚ 5 ਡੈਮੋਕਰੇਟ ਅਤੇ 5 ਰਿਪਬਲਿਕਨ ਨੇ, ਜਿਨ੍ਹਾਂ ਵਿੱਚ ਬਿਲ ਕੈਸਿਡੀ, ਸੂਜ਼ਨ ਕੋਲਿਨਜ਼, ਜੋ ਮੈਨਚਨ, ਲੀਜ਼ਾ ਮੁਰਕੋਸਕੀ, ਰੌਬ ਪੋਰਟਮੈਨ, ਮਿਟ ਰੋਮਨੀ, ਜੀਨ ਸ਼ਾਹੀਨ, ਕ੍ਰਿਸਟਨ ਸਿਨੇਮਾ, ਜੌਨ ਟੈਸਟਰ ਅਤੇ ਮਾਰਕ ਵਾਰਨਰ ਜਿਹੜੇ ਉਹ ਸ਼ਾਮਲ ਨੇ। ਸੋ ਇਹਨਾਂ ਦੇ ਜਿਹੜੇ ਪਹਿਲੇ ਐਗਰੀਮੈਂਟ ਦੇ ਵਿੱਚ $974 ਬਿਲੀਅਨ ਦਾ ਜਿਹੜਾ ਇਹਨਾਂ ਨੇ ਇੱਕ ਇਨਫਰਾਸਟਰਕਚਰ ਸਪੈਂਡਿੰਗ ਬਿੱਲ GOP ਦੇ ਦੁਆਰਾ ਪੇਸ਼ ਕੀਤਾ ਗਿਆ ਸੀਗਾ ਅਤੇ ਹੁਣ ਇਸ ਨੂੰ ਵਧਾ ਕੇ $1.2 ਟ੍ਰਿਲੀਅਨ ਦਾ ਜਿਹੜਾ ਉਹ ਕੀਤਾ ਜਾਵੇਗਾ 8 ਸਾਲਾਂ ਦੇ ਵਿੱਚ। ਸੋ ਇਸ ਪੈਕੇਜ ਦੇ ਵਿੱਚ $579 ਬਿਲੀਅਨ ਦੀ ਨਵੀਂ ਸਪੈਂਡਿੰਗ ਜਿਹੜੀ ਆ ਉਹ ਇਨਕਲੂਡ ਜਿਹੜੀ ਉਹ ਕੀਤੀ ਗਈ ਹੈਗੀ ਆ। ਇਸ ਦੇ ਉੱਤੇ ਕੁਛ ਕੁ ਨੇ ਜਿਹੜੀ ਆ ਖੁਸ਼ੀ ਜਤਾਈ ਆ ਅਤੇ ਕੁਛ ਨੇ ਕਿਹਾ ਆ ਵੀ ਇਹ ਦੇਖਣਾ ਹੋਊਗਾ ਵੀ ਇਹ ਕਿਸੇ ਤਣ ਪੱਤਣ ਇਸ ਦਾ ਨਤੀਜਾ ਜਿਹੜਾ ਉਹ ਲੱਗ ਸਕੇਗਾ
ਕਿ ਨਹੀਂ। ਡੈਮੋਕ੍ਰੇਟਸ ਨੂੰ ਕਿਸੇ ਵੀ ਤਰੀਕੇ ਦੇ ਜਿਹੜੇ ਆ ਬਿੱਲ ਨੂੰ ਪਾਸ ਕਰਨ ਦੇ ਲਈ ਜੋ ਮੈਂਸ਼ਨ ਦੇ ਨਾਲ ਜਿਹੜੇ 10 ਹੋਰ ਰਿਪਬਲਿਕਨਸ ਉਹਨਾਂ ਦਾ ਸਾਥ ਜਿਹੜਾ ਉਹ ਚਾਹੀਦਾ ਹੋਵੇਗਾ ਜੇ ਫਿਲਬਸਟਰ ਤੋਂ ਬਗੈਰ ਇਸ ਏਜੰਡੇ ਨੂੰ ਉਹ ਪਾਸ ਕਰਵਾਉਣਾ ਚਾਹੁੰਦੇ ਨੇ। ਸੋ ਜੇ ਇਹੀ ਬਿੱਲ ਆਪਾਂ ਜੇ ਕਹਿੰਦੇ ਆ ਤੇ ਉਹ ਪਾਸ ਲੈ ਕੇ ਜਾਂਦੇ ਨੇ ਤਾਂ 5 ਰਿਪਬਲਿਕਨਸ ਦੇ ਨਾਲ ਜੋ ਮੈਂਸ਼ਨ ਵੀ ਸ਼ਾਮਲ ਆ, ਸੋ 55 ਤੱਕ ਤਾਂ ਆਂਕੜਾ ਆਉਂਦਾ ਆ ਕਿ 5 ਹੋਰ ਰਿਪਬਲਿਕਨਸ ਇਹਨਾਂ ਦਾ ਸਾਥ ਦੇਣਗੇ। ਇਹ ਜਿਹੜੀ ਵੇਖਣ ਵਾਲੀ ਗੱਲ ਰਹੂਗੀ। ਅਤੇ ਨਾਲੇ ਅਜੇ ਵਾਈਟ ਹਾਊਸ ਇਸ ਦੇ ਉੱਤੇ ਵੀ ਕੋਈ ਨਾ ਕੋਈ ਆਪਣੀ ਜਿਹੜੀ ਉਹ ਟਿੱਪਣੀ ਆ ਉਹ ਕਰੇਗਾ ਵੀ ਇਸ ਦੇ ਵਿੱਚ ਕਿਤੇ ਵਾਧਾ ਘਾਟਾ ਹੋਰ ਜਿਹੜਾ ਹੈ ਉਹ ਕਰਵਾਉਣ ਦੀ ਮੰਗ ਜਿਹੜੀ ਜ਼ਰੂਰ ਰੱਖੇਗਾ, ਕਿਉਂਕਿ ਵਾਈਟ ਹਾਊਸ ਬਾਈਡਨ ਪ੍ਰਸ਼ਾਸਨ ਦੇ ਦੁਆਰਾ $1.7 ਬਿਲੀਅਨ ਦਾ ਘੱਟੋ ਘੱਟ ਉਹ ਇੱਕ ਜਿਹੜੀ ਸਪੈਂਡਿੰਗ ਆ ਉਸ ਦੀ ਮੰਗ ਕਰ ਰਹੇ ਆ। ਇਹ ਉਸ ਦੇ ਨਾਲੋਂ ਤਕਰੀਬਨ $700 ਬਿਲੀਅਨ ਘੱਟ ਆ। ਸੋ ਦੇਖਦੇ ਹਾਂ ਨੈਗੋਸੀਏਸ਼ਨ ਹੋਰ ਕਿਸ ਪਾਸੇ ਵੱਲ ਨੂੰ ਤੁਰਦੀ ਆ। ਜੀ ਅਗਲੀ ਖਬਰ ਵੱਲ ਚੱਲੀਏ। ਕੈਲੀਫੋਰਨੀਆ ਦੇ ਵਿੱਚ ਜਿਹੜੀ ਕੈਲੀਫੋਰਨੀਆ ਸਟੇਟ ਡੈਮੋਕ੍ਰੇਟਸ ਹੈਗੇ ਆ ਉਹ ਇੱਕ ਇੱਦਾਂ ਦਾ ਪ੍ਰੋਗਰਾਮ ਪ੍ਰਪੋਜ਼ ਕਰਨ ਜਾ ਰਹੇ ਆ ਜਿਹਦੇ ਮੁਤਾਬਕ ਜਿਹੜੇ ਨਵੇਂ ਹੋਮ ਬਾਇਰਸ ਆ ਉਹਨਾਂ ਨੂੰ ਕਾਫੀ ਫਾਇਦਾ ਹੋਊਗਾ ਘਰਾਂ ਦੇ ਲਈ। ਕਹਿੰਦੇ ਵੀ 45% ਸਬਸਿਡਾਈਜ਼ ਹੋਊਗਾ। ਉਹਦੇ ਮੁਤਾਬਕ ਇੱਕ ਫੰਡ ਕ੍ਰੀਏਟ ਕੀਤਾ ਜਾਊਗਾ ਅਤੇ ਮਿਨੋਰਟੀ ਓਨਰਸ਼ਿਪ ਉਹਨਾਂ ਦੀ ਹੋਊਗੀ ਉਹਦੇ ਵਿੱਚ, ਜਿਹਦੇ ਨਾਲ ਫਸਟ ਟਾਈਮ ਜਿਹੜੇ ਹੋਮ ਬਾਇਰਸ ਆ ਉਹਨਾਂ ਨੂੰ $12,000 ਦੇ ਕਰੀਬ ਹਰ ਸਾਲ ਜਿਹੜਾ ਆ ਫਾਇਦਾ ਹੋਊਗਾ। ਕੈਲੀਫੋਰਨੀਆ ਦੇ ਵਿੱਚ ਘਰਾਂ ਦੀਆਂ ਪ੍ਰਾਈਸਿਸ ਜਿਹੜੀਆਂ ਆ ਸਕਾਈ ਰੌਕਟਡ ਹੋਈਆਂ ਹੈਗੀਆਂ ਆ ਪੈਂਡੈਮਿਕ ਦੇ ਦੌਰਾਨ, ਅਤੇ ਇੱਕ ਤਰ੍ਹਾਂ ਦੇ ਨਾਲ ਕਹਿੰਦੇ ਵੀ ਇਕੁਟੇਬਲ ਐਕਸੈਸ ਹੋਮ ਓਨਰਸ਼ਿਪ ਦੇ ਲਈ ਕੈਲੀਫੋਰਨੀਆ ਸਟੇਟ ਡੈਮੋਕ੍ਰੇਟਸ ਜਿਹੜੇ ਆ ਉਹ ਪ੍ਰਪੋਜ਼ ਕਰ ਰਹੇ ਆ, ਜਿਹਦੇ ਵਿੱਚ ਫੰਡ ਕ੍ਰੀਏਟ ਕੀਤਾ ਜਾਊਗਾ। ਉਸ ਫੰਡ 'ਚੋਂ ਅੱਧੀ ਜਿਹੜੀ ਕੀਮਤ ਹੈਗੀ ਆ ਉਹ ਘਰ ਦੀ ਜਿਹੜੀ ਸਟੇਟ ਵੱਲੋਂ ਦਿੱਤੀ ਜਾਊਗੀ, ਪਰ ਤੁਸੀਂ ਫਿਰ ਐਂਡ ਦੇ ਵਿੱਚ ਜਿਹੜਾ ਘਰ ਆ ਉਹ ਫੁੱਲੀ ਨਹੀਂ ਓਨ ਕਰੋਗੇ। 45% ਜਿਹੜੀ ਆ ਓਨਰਸ਼ਿਪ ਉਹ ਜਿਹੜਾ ਕੈਲੀਫੋਰਨੀਆ ਡ੍ਰੀਮ ਫੰਡ ਜਿਹਨੂੰ ਕਹਿੰਦੇ ਕ੍ਰੀਏਟ ਕੀਤਾ ਜਾਊਗਾ ਉਹ ਓਨ ਕਰਨਗੇ। ਜੀ ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਿਹੜਾ ਕੰਜ਼ਿਊਮਰ ਪ੍ਰਾਈਸ ਆ ਮਈ ਮਹੀਨੇ ਦੇ ਵਿੱਚ 5% ਜਿਹੜੇ ਉਹ ਵਧੇ ਨੇ। 2008 ਦੇ ਮੁਕਾਬਲੇ ਇਹ ਸਭ ਤੋਂ ਤੇਜ਼ੀ ਦੇ ਨਾਲ ਵਧਣ ਵਾਲੀਆਂ ਜਿਹੜੀਆਂ ਕੀਮਤਾਂ ਦੇ ਵਿੱਚ ਇਹ ਆਇਆ ਆ। ਇਸੇ ਮੁਤਲਕ ਜੇ ਗੱਲ ਕਰਦੇ ਜਾਈਏ ਤਾਂ ਇਨਫਲੇਸ਼ਨ ਮਹਿੰਗਾਈ ਦੀ ਦਰ ਜਿਹੜੀ ਆ ਉਹ 4.2% ਦੇ ਉੱਤੇ ਕਹਿੰਦੇ ਆ ਉਹ ਆਈ ਹੈਗੀ, ਉਹ ਵੀ ਇੱਥੇ ਵਧੀ ਆ। ਕਿਹਾ ਇਹ ਜਾ ਰਿਹਾ ਵੀ ਜਿਹੜੀ ਮਹਿੰਗਾਈ ਆ ਉਹ ਇਟਸ ਹੌਟਰ ਦੈਨ ਐਕਸਪੈਕਟਡ, ਯਾਨੀ ਕਿ ਤੇਜ਼ੀ ਦੇ ਨਾਲ ਵਧੀ ਆ, ਜਿੰਨੀ ਉਮੀਦ ਸੀ ਉਹਦੇ ਨਾਲੋਂ ਜ਼ਿਆਦਾ ਆ, ਪਰ ਕਹਿੰਦੇ ਵੀ ਇਹ ਟੈਂਪਰੇਰੀ ਲੱਗ ਰਹੀ ਆ ਵੀ ਇਹ ਸ਼ਾਇਦ ਥੋੜ੍ਹੇ ਸਮੇਂ ਦੇ ਲਈ ਹੋ ਸਕਦੀ ਹੈ, ਮੁੜ ਕੇ ਇਸ ਦੇ ਵਿੱਚ ਤਬਦੀਲੀ ਜਿਹੜੀ ਉਹ ਵੇਖਣ ਨੂੰ ਆਵੇ ਅਤੇ ਇਹਦੇ ਕਰਕੇ ਸ਼ਾਇਦ ਜਿਹੜਾ ਫੈਡਰਲ ਰਿਜ਼ਰਵ ਆ ਉਹ ਆਪਣੀ ਪਾਲਿਸੀ ਨੂੰ ਸ਼ਾਇਦ ਚੇਂਜ ਨਾ ਕਰੇ। ਇਹ ਅਜੇ ਸਭ ਭਵਿੱਖ ਦੀਆਂ ਕਿਆਸ ਰਹੀਆਂ ਆ, ਇਹ ਕੋਈ ਵੀ ਜਿਹੜੀ ਪੁਸ਼ਟ ਗੱਲ ਨਹੀਂ ਹੈਗੀ। ਹਰ ਇੱਕ ਜਣਾ ਆਪੋ ਆਪਣੀ ਜਿਹੜੀ ਹੈ ਇਹਨਾਂ ਆਂਕੜਿਆਂ ਨੂੰ ਦੇਖ ਕੇ ਮੱਦੇਨਜ਼ਰ ਆਪੋ ਆਪਣੇ ਜਿਹੜੀਆਂ ਕਿਆਸ ਰਹੀਆਂ ਜਿਹੜਾ ਉਹ ਲਾ ਰਿਹਾ ਹੈਗਾ ਆ। ਪਰ ਕੰਜ਼ਿਊਮਰ ਜਿਹੜਾ ਪ੍ਰਾਈਸ ਇੰਡੈਕਸ ਹੈਗਾ ਆ ਉਹ 5% ਜ਼ਰੂਰ ਵਧਿਆ। ਇਹਦਾ ਮਤਲਬ ਵੀ ਹਰ ਇੱਕ ਚੀਜ਼ ਜਿਹੜੀ ਉਹ ਮਹਿੰਗੀ ਹੋਈ ਆ, ਤੇਲ ਤੋਂ ਲੈ ਕੇ ਅਤੇ ਬਿਜਲੀ ਨੂੰ ਲੈ ਕੇ ਅਤੇ ਪਾਣੀ ਨੂੰ ਲੈ ਕੇ, ਅਤੇ ਹਰ ਇੱਕ ਚੀਜ਼ ਜਿਹੜੀ ਆ ਇਹ ਮਹਿੰਗੀ ਹੋਈ ਆ। ਗਰੋਸਰੀਜ਼, ਕਾਰਜ਼, ਟਰੱਕਸ, ਘਰ ਆਪਾਂ ਦੇਖ ਹੀ ਰਹੇ ਹਾਂ, ਹਰ ਇੱਕ ਪਾਸੇ ਜਿਹੜਾ ਆ ਉਸ ਦੇ ਪ੍ਰਾਈਸ ਵੱਧ ਰਹੇ ਹੈਗੇ ਆ। ਸੋ ਕਹਿੰਦੇ ਵੀ ਯੂਜ਼ਡ ਕਾਰ ਅਤੇ ਟਰੱਕ ਪ੍ਰਾਈਸਿਸ ਦੇ ਵਿੱਚ 7% ਹਰਜੋਤ ਸਿੰਘ ਜੀ ਇਜ਼ਾਫਾ ਜਿਹੜਾ ਉਹ ਹੋਇਆ ਹੈਗਾ ਆ। ਉੱਧਰ ਆਇਲ ਪ੍ਰਾਈਸਿਸ ਲਗਾਤਾਰ ਵੱਧ ਰਹੇ ਆ ਅਤੇ ਫੂਡ ਅਤੇ ਐਨਰਜੀ ਨੂੰ ਐਕਸਕਲੂਡ ਕਰ ਦਈਏ ਅਤੇ ਕਹਿੰਦੇ ਜਿਹੜਾ CPI ਆ, ਜਿਹੜਾ ਕੋਰ CPI ਆ ਉਹ 3.8% ਜਿਹੜਾ ਆ ਪਿਛਲੇ ਸਾਲ ਦੇ ਮੁਕਾਬਲੇ ਜਿਹੜਾ ਉਹ ਵਧਿਆ ਹੈਗਾ ਆ। ਸੋ ਇਹ ਹੁਣ ਦੇਖਦੇ ਹਾਂ ਕੀ ਹੁੰਦਾ। 15 ਅਤੇ 16 ਜੂਨ ਨੂੰ ਫੈਡਰਲ ਰਿਜ਼ਰਵ ਨੇ ਮਿਲਣਾ ਆ, ਉਹ ਇਸ ਮਹਿੰਗਾਈ ਦੀ ਦਰ ਨੂੰ ਲੈ ਕੇ ਕੀ ਕੋਈ ਪਾਲਿਸੀ ਦੇ ਵਿੱਚ ਚੇਂਜ ਕਰਦੇ ਆ, ਨਹੀਂ ਕਰਦੇ ਆ, ਜਾਂ ਇਸ ਨੂੰ ਠੰਡਿਆ ਕਰਨ ਦੇ ਲਈ ਜਿਹੜਾ ਉਹ ਕੀ ਉਹਨਾਂ ਦਾ ਜਿਹੜਾ ਬਿਆਨ ਹੋਊਗਾ। ਹਰ ਇੱਕ ਦੀ ਨਜ਼ਰ ਜਿਹੜੀ ਆ ਉਸ ਦੇ ਉੱਤੇ ਟਿਕੀ ਰਹੇਗੀ। ਜੀ ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਵੀ ਇੱਕ ਫਾਦਰ ਨੇ ਜਿਹੜਾ ਆ ਆਪਣੀ ਡਾਟਰ ਦੀ ਜਿਹੜੀ ਚਾਈਲਡ ਸਪੋਰਟ ਸੀਗੀ ਉਸ ਦੀ ਜਿਹੜੀ ਲਾਸਟ ਪੇਮੈਂਟ ਸੀਗੀ ਉਹ 80,000 ਪੈਨੀਜ਼ ਜਿਹੜੀ ਆ ਉਸਨੇ ਉਹਨਾਂ ਦੇ ਘਰ ਦੇ ਅੱਗੇ ਜਿਹੜੀ ਆ ਡੰਪ ਕਰ ਦਿੱਤੀ। ਸੋ ਕਹਿੰਦੇ ਵੀ ਜਦੋਂ ਉਹ ਪਿੱਕਾ ਦੇ ਪਿੱਛੇ ਟ੍ਰੇਲਰ ਲਿਆ ਕੇ ਡੰਪ ਕਰ ਰਿਹਾ ਸੀ ਤਾਂ ਉਹਦੀ ਜਿਹੜੀ ਐਕਸ ਵਾਈਫ ਸੀ ਉਹਨੇ ਪੁੱਛਿਆ ਵੀ ਕੀ ਡੰਪ ਕਰ ਰਿਹਾ, ਉਹ ਕਹਿੰਦਾ ਵੀ ਲਾਸਟ ਪੇਮੈਂਟ ਹੈਗੀ ਆ ਇਹ ਚਾਈਲਡ ਸਪੋਰਟ ਦੀ।
ਸੋ 80,000 ਪੈਨੀਜ਼ ਡੋਨੇਟ ਕੀਤੀਆਂ ਲੋਕਲ ਚੈਰਿਟੀ ਨੂੰ, ਜਿਹੜੀਆਂ ਉਹ 80,000 ਪੈਨੀਆਂ ਉੱਥੇ ਸਿੱਟੀਆਂ ਗਈਆਂ ਜੋ ਕਿ $800 ਬਣਦਾ ਸੀ। ਉਹ ਉਸ ਲੜਕੀ ਨੇ ਅਤੇ ਉਹਦੀ ਜਿਹੜੀ ਮਦਰ ਆ, ਦੋਨਾਂ ਨੇ ਰਲ ਕੇ ਇੱਕ ਸੇਫ ਹਾਰਬਰ ਸ਼ੈਲਟਰ ਆ ਉਸ ਨੂੰ ਜਿਹੜੀਆਂ ਡੋਨੇਟ ਕਰ ਦਿੱਤੀਆਂ। ਇਹ ਜਿਹੜਾ ਸ਼ੈਲਟਰ ਹੈਗਾ ਇਹ ਸਪੋਰਟ ਕਰਦਾ ਸਰਵਾਈਵਰਸ ਆਫ ਸੈਕਸ਼ੂਅਲ ਅਤੇ ਡੋਮੈਸਟਿਕ ਵਾਇਲੈਂਸ ਅਤੇ ਹਿਊਮਨ ਟਰੈਫਿਕਿੰਗ ਦੇ ਵਿੱਚ ਜਿਹੜੇ ਲੋਕ ਇਨਵੋਲਵ ਹੁੰਦੇ ਹੈਗੇ ਆ, ਜਿਹੜੇ ਬੱਚੇ ਇਨਵੋਲਵ ਆ। ਸੋ ਕਹਿੰਦੇ ਵੀ ਇੱਕ ਤਰ੍ਹਾਂ ਦੇ ਨਾਲ ਉਹਦੇ ਡੈਡ ਨੇ ਸਾਡੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਸੋ ਉਸ ਨੂੰ ਜਿਹੜਾ ਆ ਉਹਨਾਂ ਨੇ ਪੋਜ਼ੀਟਿਵ ਥਿੰਗ ਵਿੱਚ ਲਿਆ ਕੇ ਡੋਨੇਟ ਕੀਤਾ ਅਤੇ ਇਸ ਸ਼ੈਲਟਰ ਨੂੰ $800 ਇਹ ਜਿਹੜੇ 80,000 ਪੈਨੀਜ਼ ਦੀ ਡੋਨੇਸ਼ਨ ਤੋਂ ਬਾਅਦ ਇੱਕ ਵੀਕ ਦੇ ਵਿੱਚ ਕਹਿੰਦੇ ਵੀ 5,000 ਹੋਰ ਡੋਨੇਸ਼ਨਸ ਲੋਕਾਂ ਵੱਲੋਂ ਮਿਲੀਆਂ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਬਾਈਡਨ ਜਿਹੜੇ ਯੂਰਪ ਦੇ ਦੌਰੇ ਦੇ ਉੱਤੇ ਆ, ਉੱਥੇ ਜਿਹੜੇ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਆ ਉਹਨਾਂ ਨੂੰ ਜਿਹੜੇ ਉਹ ਮਿਲੇ ਆ। ਦੋਨਾਂ ਦੇ ਜਿਹੜੀਆਂ ਰਾਜਨੀਤਿਕ ਸਫ਼ਰ ਅਤੇ ਰਾਜਨੀਤਿਕ ਵਿਚਾਰਧਾਰਾਵਾਂ ਜਿਹੜੀਆਂ ਕਾਫੀ ਇਸ ਦੇ ਵਿੱਚ ਡਿਫਰੈਂਟ ਹੈਗੀਆਂ ਆ। ਬਾਈਡਨ ਜਦੋਂ ਤੋਂ ਸੈਨੇਟਰ ਹੈਗੇ ਆ ਉਹ ਜਿਹੜੇ ਆ ਫੋਰਨ ਪੋਲਿਸੀ ਨੂੰ ਲੈ ਕੇ ਆਪੋ ਆਪਣੇ ਵਿਚਾਰ ਜਿਹੜੇ ਆ ਉਹ ਸਾਂਝੇ ਕਰਦੇ ਆ ਰਹੇ ਆ। ਬਹੁਤ ਵਾਰੀ ਜਿਹੜੇ ਇਹਨਾਂ ਦੇ ਨਾਲ ਇਕੱਲੇ ਇਹਨਾਂ ਦੇ ਨਾਲ ਨਹੀਂ, ਉੱਥੋਂ ਦੇ ਕਈ ਲੀਡਰਸ ਦੇ ਨਾਲ ਜਿਹੜੇ ਉਹ ਮਿਲਦੇ ਰਹੇ ਆ। ਉੱਦਾਂ ਅੱਜ ਦੋਨਾਂ ਨੇ ਆਪਸ ਦੇ ਵਿੱਚ ਜਿਹੜੀ ਗੱਲਬਾਤ ਕੀਤੀ, ਹੱਥ ਵੀ ਸੁੱਟੇ। ਫੈਂਟੈਸਟਿਕ ਟੂ ਸੀ ਯੂ ਹੇਅਰ, ਜੌਨਸਨ ਨੇ ਕਿਹਾ ਆਈ ਐਮ ਥ੍ਰਿਲਡ ਟੂ ਬੀ ਹੇਅਰ। ਬਾਈਡਨ ਹੋਣਾ ਨੇ ਜਿਹੜੇ ਇੱਦਾਂ ਦੇ ਬਿਆਨ ਜਿਹੜੇ ਉਹ ਦਿੱਤੇ ਆ। ਅਤੇ ਜਿੱਦਾਂ ਤੁਸੀਂ ਆਪਾਂ ਕੱਲ੍ਹ ਵੀ ਜ਼ਿਕਰ ਕਰ ਰਹੇ ਸੀ ਵੀ ਬਾਈਡਨ ਉਹਨਾਂ ਨੇ ਆਪਣੇ ਕੈਂਪੇਨ ਦੇ ਦੌਰਾਨ ਜੌਨਸਨ ਨੂੰ ਜਿਹੜਾ ਟਰੰਪ ਹੋਣਾ ਦਾ ਇੱਕ ਹਿਸਾਬ ਦੇ ਨਾਲ ਸ਼ੈਡੋ ਅਤੇ ਮੋਰਲੀ ਉਸ ਹਿਸਾਬ ਦੇ ਨਾਲ ਉੱਦਾਂ ਦਾ ਹੀ ਜਿਹੜਾ ਉਹ ਗਰਦਾਨਿਆ ਸੀਗਾ। ਸੋ ਬ੍ਰੈਕਸਿਟ ਨੂੰ ਲੈ ਕੇ ਦੋਨਾਂ ਦੀ ਵੱਖੋ ਵੱਖਰੇ ਜਿਹੜੇ ਆ ਵਿਚਾਰਧਾਰਾਵਾਂ ਸੀਗੀਆਂ। ਕਹਿੰਦੇ ਵੀ ਅੱਜ ਰਾਸ਼ਟਰਪਤੀ ਬਾਈਡਨ ਨੇ ਨਦਰਨ ਆਇਰਲੈਂਡ ਬ੍ਰੈਕਸਿਟ ਹੋਣ ਤੋਂ ਬਾਅਦ ਦੇ ਵਿੱਚ ਇਹ ਆਇਰਲੈਂਡ ਵੀ ਵਿਚਾਰਾ ਇੱਕ ਹਿਸਾਬ ਦੇ ਨਾਲ ਟੁੱਟ ਗਿਆ ਆ ਅਤੇ ਉਸ ਨੂੰ ਲੈ ਕੇ ਵੀ ਆਪਣੀ ਜਿਹੜੀ ਉਹਨਾਂ ਨੇ ਚਿੰਤਾ ਜਿਹੜੀ ਉਹ ਜ਼ਾਹਰ ਕੀਤੀ ਸੀਗੀ। ਸੋ ਨਾਟੋ ਨੂੰ ਲੈ ਕੇ ਜਿਹੜਾ ਆ ਬਾਈਡਨ ਹੁਣੀ ਬਹੁਤ ਜ਼ਿਆਦਾ ਸਰਗਰਮ ਜਿਹੜੇ ਉਹ ਨਜ਼ਰ ਆ ਰਹੇ ਆ। ਉੱਥੋਂ ਦੇ ਜਿੰਨੇ ਵੀ ਨਾਟੋ ਦੇ ਹੈਗੇ ਨੇ ਐਲਾਈਜ਼ ਉਹਨਾਂ ਦੇ ਨਾਲ ਜਿਹੜੀ ਉਹ ਮਿਲਣਗੇ। ਅਟਲਾਂਟਿਕ ਜਿਹੜਾ ਚਾਰਟਰ ਹੈਗਾ ਆ, ਬਾਈਡਨ ਹੁਣਾਂ ਨੇ ਕਿਹਾ ਆ ਵੀ ਇਸ ਦੇ ਵਿੱਚ ਆਪਾਂ ਇਸ ਨੂੰ ਹੋਰ ਵੱਡਾ ਜਿਹੜਾ ਉਹ ਕਰਨ ਜਾ ਰਹੇ ਹੈਗੇ ਆ। 80 ਸਾਲ ਪੁਰਾਣੀ ਜਿਹੜੀ ਸਟੇਟਮੈਂਟ ਆਫ ਸੋਲੀਡੈਰਿਟੀ ਹੈਗੀ ਹੈ ਵਾਸ਼ਿੰਗਟਨ ਅਤੇ ਲੰਡਨ ਦੇ ਦਰਮਿਆਨ, ਉਹ ਉਸ ਦੇ ਉੱਤੇ ਵੀ ਜਿਹੜਾ ਕਹਿੰਦਾ ਆ ਇਹ ਹੁਣ ਫੋਕਸ ਕਰਨ ਜਾ ਰਹੇ ਹੈਗੇ ਆ। ਸੋ ਆਲਰੇਡੀ ਉਹਨਾਂ ਨੇ ਉੱਥੇ ਅਨਾਊਂਸ ਅੱਜ ਕਹਿੰਦੇ ਵੀ ਉਹ ਕਰਨਾ ਆ ਵੀ 500 ਮਿਲੀਅਨ ਫਾਈਜ਼ਰ ਬਾਇਓਟੈਕ ਦੀਆਂ ਵੈਕਸੀਨਸ ਖਰੀਦ ਕੇ ਪੂਰੀ ਦੁਨੀਆ ਭਰ ਦੇ ਵਿੱਚ ਉਸ ਨੂੰ ਇਹ ਹੁਣ ਵੰਡਣਗੇ। ਸੋ ਹੋਰ ਮੁਲਾਕਾਤਾਂ ਵੀ ਜਿਹੜੀਆਂ ਇਹਨਾਂ ਦੀ ਇਸ ਦੌਰੇ ਦੇ ਉੱਤੇ ਜਿਹੜੀਆਂ ਉਹ ਰਹਿਣਗੀਆਂ। ਸੋ G7 ਨੂੰ ਜਿਹੜਾ ਹੋਸਟ ਕਰ ਰਿਹਾ ਹੈਗੇ ਆ ਇਸ ਟਾਈਮ। ਸੋ ਉੱਥੇ ਦੇਖਦੇ ਹਾਂ ਵੀ ਬਾਕੀ ਮੁਲਕਾਂ ਦੇ ਜਿਹੜੇ ਲੀਡਰਸ ਆ ਉਹਨਾਂ ਦੇ ਨਾਲ ਕੀ ਗੱਲਬਾਤ ਰਹਿੰਦੀ ਆ। ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਜਿਹੜੇ ਆ ਉਹਨਾਂ ਦੀ ਜਿਹੜੀ ਤਨਖਾਹ ਆ ਹੁਣ $8,800 ਹੋਰ ਇਨਕਰੀਜ਼ ਹੋਊਗੀ। ਸੋ ਟੋਟਲ ਤਨਖਾਹ 2,18,500 ਪਰ ਸਾਲ ਪਰ ਜੀਅਰ ਜਿਹੜੀ ਆ ਉਹਨਾਂ ਦੀ ਇਹ ਜਿਹੜੀ ਆ ਪੇ ਆ ਹੋਊਗੀ। ਕੈਲੀਫੋਰਨੀਆ ਸਿਟੀਜ਼ਨ ਕੰਪਨਸੇਸ਼ਨ ਕਮਿਸ਼ਨ ਜਿਹੜਾ ਹੈਗਾ ਆ ਉਹਨਾਂ ਨੇ ਯੂਨੈਨੀਮਸਲੀ ਜਿਹੜੀਆਂ ਆ ਗਵਰਨਰ ਗੈਬਨ ਨਿਊਸਮ ਅਤੇ 132 ਦੇ ਕਰੀਬ ਹੋਰ ਜਿਹੜੇ ਇਲੈਕਟਡ ਆਫੀਸ਼ੀਅਲਸ ਆ ਉਹਨਾਂ ਦੀ ਜਿਹੜੀ ਤਨਖਾਹ ਆ 4.2% ਦਸੰਬਰ ਤੋਂ ਜਿਹੜੀ ਆ ਇਨਕਰੀਜ਼ ਕੀਤੀ ਹੈਗੀ ਆ। ਹਰ ਸਾਲ ਇਹ ਜਿਹੜੇ ਸੀਸੀ ਜਿਹੜੀ ਆ 2 ਵਾਰੀ ਜਿਹੜੀ ਮਿਲਦੀ ਹੈਗੀ ਆ, ਮੀਟਿੰਗ ਕਰਦੇ ਹੈਗੇ ਆ। ਸੋ ਇਸ ਤਨਖਾਹ ਨੂੰ ਲੈ ਕੇ ਕਿਉਂਕਿ ਗਵਰਨਰ ਸਾਹਿਬ ਦੀ ਰੀਕਾਲ ਚੱਲ ਰਹੀ ਹੈਗੀ ਆ, 1.5 ਮਿਲੀਅਨ ਵੈਲਿਡ ਸਿਗਨੇਚਰ ਆਲਰੇਡੀ ਪ੍ਰੂਵ ਹੋ ਚੁੱਕੇ ਹੈਗੇ ਆ। ਸੋ ਉਹਨੂੰ ਦੇਖਦੇ ਹੋਏ ਜਿਹੜੇ ਰਿਪਬਲਿਕਨ ਗਵਰਨਟੇਰੀਅਲ ਜਿਹੜੇ ਕੈਂਡੀਡੇਟ ਹੈਗੇ ਆ ਉਹਨਾਂ ਨੇ ਜੌਨ ਕਾਕਸ ਨੇ ਇਹ ਕਿਹਾ ਵੀ ਇਹ ਇੱਕ ਤਰ੍ਹਾਂ ਨਾਲ ਟੈਕਸ ਪੇਅਰ ਦੀ ਇਨਸਲਟ ਹੈਗੀ ਆ। ਕਿੰਨੇ ਹੀ ਹਜ਼ਾਰਾਂ ਲੋਕ ਜੌਬ ਤੋਂ ਬਿਨਾਂ ਆ ਅਤੇ ਕਈ ਬਿਜ਼ਨਸ ਜਿਹੜੇ ਬੰਦ ਹੋ ਗਏ ਆ। ਸੋ ਉਹਨਾਂ ਨੂੰ ਇਹ ਜਿਹੜੀ ਵਧੀ ਹੋਈ ਤਨਖਾਹ ਨਹੀਂ ਲੈਣੀ ਚਾਹੀਦੀ ਅਤੇ ਕੈਲੀਫੋਰਨੀਅਨਸ ਜਿਹੜੇ ਆ ਉਹਨਾਂ ਤੋਂ ਅਪੋਲੋਜੀ ਵੀ ਲੈਣੀ ਚਾਹੀਦੀ ਹੈਗੀ ਆ। ਇਸੇ ਤਰ੍ਹਾਂ ਸੈਨ ਡੀਗੋ ਦੇ ਮੇਅਰ ਕੈਬਨ ਫਾਲਕੋਨਰ ਜਿਹੜੇ ਆ ਉਹ ਵੀ ਇੱਕ ਕੈਂਡੀਡੇਟ ਲੱਗਦੇ ਹੈਗੇ ਰਿਪਬਲਿਕਨ ਪਾਰਟੀ ਵੱਲੋਂ ਗਵਰਨਰ ਦੀ ਸੀਟ ਦੇ ਲਈ। ਉਹਨਾਂ ਨੇ ਵੀ ਕਿਹਾ ਆ ਵੀ ਗੈਬਨ ਨਿਊਸਮ ਉਹਨਾਂ ਨੂੰ ਇਹ ਜਿਹੜੀ ਆ ਇਨਕਰੀਜ਼ ਹੋਈ ਸੈਲਰੀ ਇਸ ਨੂੰ ਜਿਹੜੀ ਆ ਨਾ ਕਰ ਦੇਣੀ ਚਾਹੀਦੀ ਆ, ਇਹ ਨਹੀਂ ਲੈਣੀ ਚਾਹੀਦੀ ਹੈਗੀ। ਜੀ ਜੀ ਬਿਲਕੁਲ।
ਉੱਦਾਂ ਦੁਨੀਆ ਭਰ ਦੇ ਵਿੱਚ ਇਹ ਰੌਲਾ ਜਿਹੜਾ ਉਹ ਪੂਰਾ ਪਾਈ ਰੱਖਦੇ ਆ, ਪਰ ਆਪਣੀਆਂ ਤਨਖਾਹਾਂ ਜਿਹੜੀਆਂ ਝੱਟ ਦੇਣੀ, ਦੋਨੋਂ ਹੀ ਪਾਰਟੀਆਂ ਵਾਲੇ ਬੜੇ ਸੋਹਣੇ ਜਿਹੜੇ ਉਹ ਵਧਾ ਲੈਂਦੇ ਆ। ਸੇਮ ਸਥਿਤੀ ਜਿਹੜੀ ਆਪਾਂ ਜੋ ਪੰਜਾਬ ਦੇ ਵਿੱਚ ਤੇ ਇੰਡੀਆ 'ਚ ਵੇਖਦੇ ਆ, ਆਪਣੀ ਤਨਖਾਹਾਂ ਵਧਾਉਣ ਦੇ ਲਈ ਬੜੀਆਂ ਸੋਹਣੀਆਂ ਕੰਮ ਇਹ ਇਕੱਠੇ ਹੋ ਕੇ ਬਾਈ ਪਾਰਟੀਜ਼ਨ ਕਰ ਲੈਂਦੇ ਆ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਨਾਰਥ ਕੋਰੀਆ ਦਾ ਲੀਡਰ ਕਿਮ ਯੋਂਗ ਉਨ ਬੜੇ ਚਿਰਾਂ ਬਾਅਦ ਕਹਿੰਦੇ ਆ ਵੀ ਉਹ ਦਿਖਿਆ, ਅਤੇ ਕਹਿੰਦੇ ਭਾਰ ਬੜਾ ਬੰਦੇ ਨੇ ਲੂਜ਼ ਕਰ ਲਿਆ ਆ। ਸੋ ਇਹ ਜਿਹੜਾ ਇਸ ਟਾਈਮ ਸਾਰਿਆਂ ਦੀ ਅੱਖ ਦੇ ਵਿੱਚ ਜਿਹੜੀ ਉਹ ਗੱਲ ਆਈ ਹੈਗੀ ਆ। ਸੋ ਕਾਫੀ ਸਮੇਂ ਦੇ ਵਿੱਚ ਇਹ ਗਾਇਬ ਰਿਹਾ। ਇੱਕ ਟਾਈਮ ਦੇ ਉੱਤੇ ਚਰਚਾ ਜਿਹੜੀ ਇਸ ਦੇ ਬ੍ਰੇਨ ਡੈਡ ਹੋਣ ਤੱਕ ਦੀ ਵੀ ਜਿਹੜੀ ਉਹ ਆ ਗਈ ਸੀ, ਵੀ ਇਸ ਦੀ ਜਿਹੜੀ ਭੈਣ ਆ ਉਹ ਹੁਣ ਜਿਹੜੀ ਨਾਰਥ ਕੋਰੀਆ ਦਾ ਕੰਮਕਾਜ ਜਿਹੜਾ ਉਹ ਸਾਂਭੂਗੀ, ਅਤੇ ਹੁਣ ਮੁੜ ਕੇ ਦੁਬਾਰਾ ਇਹ ਸਰਕਟ ਦੇ ਵਿੱਚ ਇੱਕ ਹਿਸਾਬ ਦੇ ਨਾਲ ਦੇਖਣ ਨੂੰ ਉਹ ਮਿਲਿਆ ਹੈਗਾ ਆ। ਸੋ ਇਹ ਕਹਿੰਦੇ ਵੀ ਇੱਦਾਂ ਹੋਣ ਦੇ ਨਾਲ ਇਹ ਆਪਣੀ ਸਥਿਤੀ ਨੂੰ ਜਿਹੜਾ ਉੱਥੇ ਐਟਲੀਸਟ ਜਿਹੜਾ ਉਹ ਮਜ਼ਬੂਤ ਜਿਹੜਾ ਕਰੇਗਾ, ਅਤੇ ਬਾਕੀ ਜਿਹੜੇ ਦੂਜੇ ਮੁਲਕ ਆ ਉਹ ਵੀ ਦੇਖਣਗੇ ਵੀ ਭਾਈ ਬੰਦਾ ਆਪਣੇ ਆਪ ਦੇ ਉੱਤੇ ਜੇ ਸਮਾਂ ਕੱਢ ਰਿਹਾ ਆ, ਅਤੇ ਯੂ ਨੈਵਰ ਨੋ ਇਸ ਦੀ ਹੈਲਥ ਕੰਡੀਸ਼ਨਸ ਹੋਰ ਇੱਦਾਂ ਦੀਆਂ ਕਿੱਦਾਂ ਦੀਆਂ ਜਿਹੜੀ ਹੋ ਸਕਦੀ ਹੈ। ਕਿਉਂਕਿ ਕਿਆਸ ਰਹੀਆਂ ਬਹੁਤ ਪੁੱਠੀਆਂ ਸਿੱਧੀਆਂ ਜਿਹੜੀਆਂ ਆ ਇਸ ਨੂੰ ਲੈ ਕੇ ਜਿਹੜੀਆਂ ਉਹ ਚੱਲਦੀਆਂ ਰਹੀਆਂ ਜੀ। ਅਗਲੀ ਖਬਰ ਲੂਜ਼ਵਿਲ ਕੰਟਕੀ ਤੋਂ ਆ ਰਹੀ ਹੈ, ਜਿੱਥੇ ਕਿ ਇੱਕ ਆਫੀਸਰ ਜਿਹੜਾ ਆ ਉਸ ਦੇ ਉੱਤੇ ਫੈਡਰਲ ਚਾਰਜਸ ਲਾਏ ਗਏ ਸੀ, ਕਿਉਂਕਿ ਇੱਕ ਪ੍ਰੋਟੈਸਟ ਚੱਲ ਰਿਹਾ ਸੀ, ਅਤੇ ਜਿਹੜੇ ਪ੍ਰੋਟੈਸਟਰਸ ਆ ਉਹਨਾਂ ਨੇ ਫਿਰ ਕਹਿ ਦਿੱਤਾ ਵੀ ਚਲੋ ਤੁਸੀਂ ਸਾਨੂੰ ਜਿਹੜਾ ਆ ਅਰੈਸਟ ਕਰ ਲਓ। ਅਤੇ ਇੱਕ ਪ੍ਰੋਟੈਸਟਰ ਦੇ ਈਵਨ ਅਰੈਸਟ ਕਰਨ ਦੇ ਦੌਰਾਨ ਵੀ ਉਸ ਨੇ ਜਿਹੜੇ ਕਹਿੰਦੇ ਆ ਵੀ ਜਿਹੜੀ ਇੱਕ ਰਾਈਟ ਦੀ ਸਟਿਕ ਹੁੰਦੀ ਆ, ਜਿਹੜੀ ਡੰਡਾ ਹੁੰਦਾ, ਉਹ ਉਹਦੇ ਮਾਰਿਆ। ਅਤੇ ਇਹ ਸਾਰਾ ਕੁਛ ਰਿਕਾਰਡ ਹੋਇਆ ਸੀ ਵੀਡੀਓ ਦੇ ਉੱਤੇ, ਅਤੇ ਉਸ ਤੋਂ ਬਾਅਦ ਇਹ ਕਾਫੀ ਵਾਇਰਲ ਹੋਇਆ, ਅਤੇ ਹੁਣ ਉਸ ਨੂੰ ਪੁਲਿਸ ਆਫੀਸਰ ਨੂੰ ਪ੍ਰੀ ਮੈਚਿਓਰ ਜਿਹੜੀ ਆ ਟਰਮੀਨੇਸ਼ਨ ਉਸਨੇ ਲੈ ਲਈ। ਪਰ ਕਹਿੰਦੇ ਵੀ ਫੈਡਰਲ ਜਿਹੜੇ ਚਾਰਜਸ ਆ ਜ਼ਰੂਰ ਇਸ ਪੁਲਿਸ ਆਫੀਸਰ 'ਤੇ ਲੱਗਣਗੇ ਜੀ। US ਜਿਹੜੇ ਡਿਸਟ੍ਰਿਕਟ ਕੋਰਟ ਹੈਗੇ ਆ ਨਿਊ ਜਰਸੀ ਦੇ ਵਿੱਚ, ਉਸ ਦੇ ਵਿੱਚ ਪਹਿਲੀ ਵਾਰ ਇੱਕ ਮੁਸਲਿਮ ਨੂੰ ਜਿਹੜਾ ਆ ਉਹ ਜੱਜ ਦੇ ਵਜੋਂ, ਫੈਡਰਲ ਜੱਜ ਦੇ ਵਜੋਂ ਕਨਫਰਮੇਸ਼ਨ ਜਿਹੜੀ ਉਹ ਮਿਲੀ ਆ। ਜ਼ਾਹਿਦ ਕੁਰੈਸ਼ੀ ਉਹਨਾਂ ਨੂੰ ਅੱਜ ਸੈਨੇਟ ਨੇ ਜਿਹੜਾ ਇਸ ਦੇ ਲਈ ਕਨਫਰਮ ਕਰ ਦਿੱਤਾ। ਇਹ ਮੁਲਕ ਦੇ ਪਹਿਲੇ ਜਿਹੜੇ ਮੁਸਲਿਮ ਅਮਰੀਕਨ ਫੈਡਰਲ ਜੱਜ ਜਿਹੜੇ ਆ ਉਹ ਹੋਣਗੇ। ਇਹਨਾਂ ਨੂੰ ਬਾਈ ਪਾਰਟੀਜ਼ਨ ਸਪੋਰਟ ਦੇ ਨਾਲ 16 ਦੇ ਮੁਕਾਬਲੇ 81 ਵੋਟਾਂ ਦੇ ਨਾਲ ਸੈਨੇਟ ਨੇ ਕਨਫਰਮ ਕਰ ਦਿੱਤਾ ਸੀਗਾ। ਸੋ ਇਹ ਮੈਜਿਸਟ੍ਰੇਟ ਜੱਜ 2019 ਤੋਂ ਜਿਹੜੇ ਰਹੇ ਨੇ ਕੁਰੈਸ਼ੀ, ਇਹਨਾਂ ਦੀ ਅਪੁਆਇੰਟਮੈਂਟ ਤੋਂ ਪਹਿਲਾਂ। ਸੋ ਅਤੇ ਨਾਲ ਹੀ ਇਹ ਫੈਡਰਲ ਪ੍ਰੋਸੀਕਿਊਟਰ ਦੇ ਵਜੋਂ ਵੀ US ਅਟਰਨੀ ਆਫਿਸ ਨਿਊ ਜਰਸੀ ਦੇ ਵਿੱਚ 5 ਸਾਲ ਦੇ ਲਈ ਜਿਹੜੇ ਉਹ ਕੰਮ ਕਰਦੇ ਰਹੇ, ਅਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਅਸਿਸਟੈਂਟ ਚੀਫ ਕਾਉਂਸਲ ਦੇ ਵਜੋਂ ਵੀ ਕੰਮ ਕੀਤਾ ਆ। ਇਹ US ਆਰਮੀ ਜੱਜ ਐਡਵੋਕੇਟ ਜਨਰਲ ਕਾਰਪਸ ਦੇ ਵਿੱਚ ਉਹਨਾਂ ਨੇ ਸਰਵ ਕੀਤਾ ਆ। ਇਰਾਕ ਦੇ ਵਿੱਚ 2004 ਤੋਂ 2006 ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਨੇ ਇਹਨਾਂ ਦਾ ਨਾਮ ਜਿਹੜਾ ਆ ਉਹ ਸਿਫਾਰਿਸ਼ ਕੀਤਾ ਸੀ। ਅਗਲੀ ਖਬਰ ਜਿਹੜੀ ਆ ਮਾਇਨਮਰ ਤੋਂ ਆ ਰਹੀ ਆ, ਜਿੱਥੇ ਕਿ ਮਿਲਟਰੀ ਨੇ ਟੇਕ ਓਵਰ ਕਰ ਲਿਆ ਸੀ। ਉੱਥੇ ਦੀ ਲੀਡਰ ਜਿਹੜੀ ਸੈਨ ਸੂ ਕੀ ਅੰਗ ਹੈਗੀ ਆ, ਉਸ ਨੂੰ ਅਰੈਸਟ ਵੀ ਕਰ ਲਿਆ ਸੀ। ਨੋਬਲ ਪੀਸ ਪ੍ਰਾਈਜ਼ ਉਹਨੂੰ ਮਿਲਿਆ ਸੀਗਾ, ਅਤੇ ਉਹਦੇ ਉੱਤੇ ਹੁਣ ਕਰਪਸ਼ਨ ਦੇ ਚਾਰਜ ਜਿਹੜੇ ਲਾਏ ਹੈਗੇ ਆ। ਐਂਟੀ ਕਰਪਸ਼ਨ ਕਮਿਸ਼ਨ ਵੱਲੋਂ ਸੂ ਕਾਈ ਜਿਹੜੀ ਆ ਉਹਨਾਂ ਨੇ ਕਿਹਾ ਵੀ ਇਸ ਨੇ ਜਿਹੜੇ ਪੈਸੇ ਆ ਉਹ ਗਲਤ ਤਰੀਕੇ ਨਾਲ ਬਣਾਏ ਆ, ਅਤੇ ਜੇ ਇਹ ਚਾਰਜਸ ਜਿਹੜੇ ਆ ਕੋਰਟ ਦੇ ਵਿੱਚ ਸਹੀ ਸਾਬਤ ਹੋ ਜਾਂਦੇ ਆ ਤੇ ਐਂਟੀ ਕਰਪਸ਼ਨ ਲਾ ਸੈਕਸ਼ਨ 55 ਦੇ ਅੰਦਰ ਉਸ ਨੂੰ 15 ਸਾਲਾਂ ਦੀ ਜਿਹੜੀ ਸਜ਼ਾ ਆ ਉਹ ਹੋ ਸਕਦੀ ਹੈਗੀ ਆ। ਸੋ ਜਦੋਂ ਤੋਂ ਹੀ ਮਿਲਟਰੀ ਨੇ ਕੂਪ ਕੀਤਾ ਹੋਇਆ ਹੈ ਉੱਥੇ ਹੁਣ ਤੱਕ 850 ਲੋਕ ਜਿਹੜੇ 850 ਦੇ ਕਰੀਬ ਉਹਨਾਂ ਦੀ ਮੌਤ ਹੋ ਚੁੱਕੀ ਹੈਗੀ ਆ। 5941 ਦੇ ਕਰੀਬ ਲੋਕ ਅਰੈਸਟ ਹੋ ਚੁੱਕੇ ਆ। ਜੀ ਜੀ ਹਰਜੋਤ ਸਿੰਘ ਜੀ, ਰਾਸ਼ਟਰਪਤੀ ਬਾਈਡਨ ਨੇ ਪੁਤਿਨ ਹੁਣਾਂ ਨੂੰ ਆਉਣ ਵਾਲੇ ਕੁਛ ਦਿਨਾਂ ਦੇ ਵਿੱਚ ਮਿਲਣਾ ਆ, ਅਤੇ ਉੱਧਰੋਂ ਖਬਰ ਇਹ ਆ ਰਹੀ ਆ ਵੀ ਰੂਸ ਈਰਾਨ ਨੂੰ ਐਡਵਾਂਸਡ ਸੈਟੇਲਾਈਟ ਸਿਸਟਮ ਜਿਹੜਾ ਉਹ ਵੇਚਣ ਜਾ ਰਿਹਾ ਆ, ਉਹ ਦੇਣ ਜਾ ਰਿਹਾ ਆ, ਜਿਸ ਦੇ ਨਾਲ ਈਰਾਨ ਦੀ ਜਿਹੜੀ ਅੱਖ ਤੇਜ਼ ਹੋਊਗੀ, ਸਪੈਸ਼ਲੀ ਮਿਲਟਰੀ ਟਾਰਗੇਟਸ ਦੇ ਉੱਤੇ ਜਿਹੜੇ ਮਿਡਲ ਈਸਟ ਜਾਂ ਉਸ ਤੋਂ ਵੀ ਪਾਰ ਜਿਹੜੇ ਉਹ ਹੈਗੇ ਨੇ। ਇਹ ਇੱਕ ਬਹੁਤ ਹੀ ਕਰੂਸ਼ੀਅਲ ਟਾਈਮ ਦੇ ਉੱਤੇ ਰੂਸ ਨੇ ਈਰਾਨ ਨੂੰ ਇਹ ਜਿਹੜਾ ਐਡਵਾਂਸ ਸੈਟੇਲਾਈਟ ਸਿਸਟਮ ਜਿਹੜੀ ਉਹ ਦੇਣ ਦੀ ਘੋਸ਼ਣਾ ਜਿਹੜੀ ਉਹ ਕੀਤੀ ਆ।
ਕੈਨੂਪਸ 5 ਇਹ ਜਿਹੜਾ ਕਹਿੰਦੇ ਵੀ ਉੱਦਾਂ ਇਸ ਨੂੰ ਸਿਵਿਲੀਅਨ ਯੂਜ਼ ਦੇ ਲਈ ਮਾਰਕੀਟ ਕੀਤਾ ਗਿਆ ਆ ਅਤੇ ਇਰਾਨੀਅਨ ਮਿਲਟਰੀ ਅਫੀਸ਼ੀਅਲ ਇਹ ਕਹਿੰਦੇ ਵੀ ਬਹੁਤ ਹੈਵੀਲੀ ਇਨਵੋਲਵ ਸੀਗੇ ਇਸ ਨੂੰ ਜਿਹੜਾ ਉਹ ਖਰੀਦਣ ਦੇ ਲਈ। ਅਤੇ ਜਿਹੜੇ ਇਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕਾਰਪਸ ਹੈਗੇ ਆ ਉਹਨਾਂ ਦੇ ਵੀ ਕਈ ਲੋਕਾਂ ਨੇ ਰੂਸ ਨੂੰ ਗੇੜੇ ਮਾਰੇ ਸੀਗੇ 2018 ਤੋਂ ਇਸ ਨੂੰ ਜਿਹੜਾ ਆ ਉਹ ਲੈਣ ਦੇ ਲਈ। ਸੋ ਕਹਿੰਦੇ ਵੀ ਇੱਕ ਨਵੀਂ ਫੈਸਿਲਿਟੀ ਕਾਰਜ ਕਰਕੇ ਜਿਹੜਾ ਸ਼ਹਿਰ ਹੈਗਾ ਇਰਾਨ ਦੇ ਵਿੱਚ ਉਸ ਦੇ ਵਿੱਚ ਇਸ ਸੈਟੇਲਾਈਟ ਨੂੰ ਜਿਹੜਾ ਆ ਉਹ ਵਰਤਣ ਦੇ ਲਈ ਜਿਹੜੀ ਉਹ ਬਣਾਈ ਜਾ ਰਹੀ ਹੈਗੀ ਆ। ਇਸ ਦੇ ਨਾਲ ਓਬਵੀਅਸਲੀ ਮਿਡਲ ਈਸਟ ਦੇ ਵਿੱਚ ਜਿਹੜਾ ਤਣਾਅ ਜਿਹੜਾ ਉਹ ਮੁੜ ਦੁਬਾਰਾ ਜਿਹੜਾ ਉਹ ਵਧੂਗਾ। ਮਾਸਕੋ ਅਤੇ ਵਾਸ਼ਿੰਗਟਨ ਦੇ ਦਰਮਿਆਨ ਜਿੱਦਾਂ ਦੇ ਇਸ ਟਾਈਮ ਚੱਲ ਰਹੇ ਨੇ ਰਿਲੇਸ਼ਨ ਚੱਲ ਰਹੇ ਆ ਉਸ ਦੇ ਵਿੱਚ ਜ਼ਰੂਰ ਇਹ ਇੱਕ ਕਾਰਵਾਈ ਆ ਉਹ ਹੋਰ ਦਰਾਰ ਦੇ ਵਜੋਂ ਜਿਹੜੀ ਉਹ ਦੇਖੀ ਜਾ ਸਕਦੀ ਆ। ਜੀ ਅਗਲੀ ਖਬਰ ਵੱਲ ਚਲੀਏ। ਸੈਨ ਹੋਜ਼ੇ ਕੈਲੀਫੋਰਨੀਆ ਦੇ ਵਿੱਚ ਸਰੋਤਿਆਂ ਨੂੰ ਯਾਦ ਆ ਪਿਛਲੇ ਹਫ਼ਤੇ BTA ਦੇ ਹੀ ਇੱਕ ਇੰਪਲਾਈ ਵੱਲੋਂ ਆਪਣੇ ਸਾਥੀ ਜਿਹੜੇ ਕੋਵਰਕਰਸ ਆ ਉਹਨਾਂ ਨੂੰ ਮਾਰ ਮੁਕਾਇਆ ਸੀ ਉਸਨੇ 9 ਜਾਣਿਆਂ ਨੂੰ, ਅਤੇ ਬਾਅਦ ਦੇ ਵਿੱਚ ਆਪਣੇ ਆਪ ਨੂੰ ਗੋਲੀ ਮਾਰ ਲਈ ਸੀ। ਉਹਨਾਂ 'ਚ ਆਪਣਾ ਇੱਕ ਗੁਰਸਿੱਖ ਨੌਜਵਾਨ ਤਪਤੇਜਦੀਪ ਸਿੰਘ ਵੀ ਜਿਹੜਾ ਚੜ੍ਹਾਈ ਕਰ ਗਿਆ ਸੀ। ਸੋ ਅੱਜ ਬੈਲੀ ਟਰਾਂਸਪੋਰਟੇਸ਼ਨ ਅਥਾਰਟੀ ਨੇ ਉਸ ਜਿਹੜਾ ਇਹ ਕਾਤਲ ਸੀ ਉਸ ਦੀ ਪਰਸਨਲ ਫਾਈਲ ਜਿਹੜੀ ਆ ਉਹ ਰਿਲੀਜ਼ ਕੀਤੀ ਹੈਗੀ ਆ। ਕਹਿੰਦੇ ਪਈ ਉਸ ਦੀ ਜਿਸ ਦਿਨ ਉਸਨੇ ਸ਼ੂਟਿੰਗ ਕੀਤੀ ਆ ਉਸ ਦੀ ਜਿਹੜੀ ਕੰਪਨੀ ਦੇ ਯੂਨੀਅਨ ਦੇ ਮੈਂਬਰ ਸੀ ਉਹਨਾਂ ਦੇ ਨਾਲ ਮੀਟਿੰਗ ਸੀਗੀ ਕਿਉਂਕਿ ਉਹਦੀ ਕੰਪਲੇਨ ਆਈ ਸੀ ਕੋਵਰਕਰਸ ਨੂੰ ਉਹ ਗਾਲਾਂ ਵਗੈਰਾ ਜਾਂ ਹੋਰ ਥ੍ਰੈਟ ਕਰਦਾ ਸੀ। ਕਹਿੰਦੇ ਇਹ ਤੋਂ ਪਹਿਲਾਂ ਵੀ 4 ਵਾਰ 4 ਪ੍ਰਾਇਰ ਓਕੇਜ਼ਨਸ ਦੇ ਉੱਤੇ ਜਿਹੜਾ ਇਹ ਕਾਤਲ ਬੰਦਾ ਸੀ ਇਸ ਨੇ ਜਿਹੜੀ ਇਸ ਦੀ ਡਿਸਪਲਿਨਰੀ ਐਕਸ਼ਨ ਹੋਇਆ ਸੀ ਸਨ 2019 ਦੇ ਵਿੱਚ ਵੀ ਅਤੇ ਸਨ 2020 ਦੇ ਵਿੱਚ ਵੀ। ਸੋ ਇਹ ਕੰਪਲਾਈ ਨੇ ਤਾਂ ਇਹ ਕਿਹਾ ਸੀ ਵੀ ਮੈਨੂੰ ਇਹ ਤੋਂ ਜਾਨ ਦਾ ਜਿਹੜਾ ਖਤਰਾ ਆ। ਸੋ ਹੁਣ ਇਹ ਵੀ ਇੱਥੇ ਬਣਦਾ ਆ ਵੀ ਜੇ ਇੱਦਾਂ ਦੀਆਂ ਇੰਨੀਆਂ ਕੰਪਲੇਨਸ ਇਹਦੀਆਂ ਹੋਈਆਂ ਸੀ ਸੋ BTA ਨੇ ਜਿਹੜਾ ਆ ਬੈਲੀ ਟਰਾਂਸਪੋਰਟੇਸ਼ਨ ਅਥਾਰਟੀ ਵਾਲਿਆਂ ਨੇ ਇਹਦੇ ਉੱਤੇ ਕਿਸੇ ਤਰ੍ਹਾਂ ਦਾ ਐਕਸ਼ਨ ਕਿਉਂ ਨਹੀਂ ਲਿਆ। ਜੀ ਜੀ ਬਿਲਕੁਲ ਇਹ ਜਿਹੜੇ ਸਿਰ ਘੁੰਮਣੇ ਚਾਹੀਦੇ ਆ ਦੇਖਣਾ ਚਾਹੀਦਾ ਹੈ ਵੀ ਕੀ ਇਸ ਦੇ ਪਿੱਛੇ ਜਿਹੜਾ ਹੋ ਰਿਹਾ ਆ ਇਸ ਸ਼ਦਾਈ ਬੰਦੇ ਦੇ ਕਰਕੇ ਜਿਸ ਦੇ ਸ਼ਦਾਈ ਹੋਣ ਦਾ ਇੱਕ ਤਕਰੀਬਨ ਸਾਰਿਆਂ ਨੂੰ ਪਤਾ ਸੀਗਾ ਆਪਸ 'ਚੋਂ ਗੱਲਾਂ ਕਰ ਰਹੇ ਸੀਗੇ ਫਿਰ ਵੀ ਉਸ ਦੇ ਬਾਵਜੂਦ ਕੋਈ ਜਿਹੜਾ ਆ ਫੈਸਲਾ ਨਹੀਂ ਲਿਆ ਅਤੇ ਉਸ ਨੇ ਜਿਹੜੇ 9 ਜਾਣਿਆਂ ਦੀ ਬੇਫਜ਼ੂਲ ਜਿਹੜੀ ਆ ਉਹ ਜਾਨ ਜਿਹੜੀ ਉਹ ਲੈ ਲਈ ਉਹਨਾਂ ਦੀ ਹੱਤਿਆ ਜਿਹੜੀ ਉਹ ਕਰ ਦਿੱਤੀ ਅਤੇ ਬਾਅਦ ਦੇ ਵਿੱਚ ਬੁਜ਼ਦਲਾਂ ਵਾਂਗੂ ਆਪਣੇ ਆਪ ਨੂੰ ਮਾਰ ਕੇ ਜਿਹੜਾ ਆ ਉਹ ਪਰੇ ਹੋ ਗਿਆ ਵੀ ਕੋਈ ਉਸ ਨੂੰ ਕੌਨਸੀਕੁਐਂਸ ਜਿਹੜੇ ਉਹ ਨਾ ਦੇਖਣੇ ਪੈਣ। ਸੋ ਇਹ ਜਿਹੜਾ ਆ ਜਿਹੜੀ ਸਥਿਤੀ ਦੇ ਉੱਤੇ ਜ਼ਰੂਰ ਦੇਖਣਾ ਪੈਣਾ ਆ। BTA ਦੀ ਮਿਲਾ ਦਾ ਸਰਵਿਸ ਵੀ ਹਰਜੋਤ ਸਿੰਘ ਜੀ ਜਿਹੜੀ ਲਾਈਟ ਰੇਲ ਵਾਲੀ ਅਜੇ ਤੱਕ ਠੱਪ ਜਿਹੜੀ ਉਹ ਹੈਗੀ ਪੂਰਨ ਤੌਰ ਦੇ ਉੱਤੇ ਜਿਹੜੀ ਉਹ ਚੱਲ ਨਹੀਂ ਰਹੀ। ਬੱਸਾਂ ਵਗੈਰਾ ਜਿਹੜੀਆਂ ਉਹ ਜ਼ਰੂਰ ਚੱਲ ਰਹੀਆਂ ਪਰ ਅਜੇ ਵੀ ਲੋਕ ਕਹਿ ਸਕਦੇ ਹਾਂ ਵੀ ਉਸ ਦੇ ਸਦਮੇ ਦੇ ਵਿੱਚ ਨੇ। ਅਤੇ ਸਮਾਂ ਆਪਣੇ ਦੇ ਪ੍ਰੋਗਰਾਮ ਦਾ ਹੁਣ ਹਰਜੋਤ ਸਿੰਘ ਜੀ ਸਮਾਪਤ ਆ। ਜਾਣ ਤੋਂ ਪਹਿਲਾਂ ਸਟਾਕ ਮਾਰਕੀਟ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ ਅੱਜ ਜਿਹੜਾ ਡਾਓ ਜੋਨਸ ਆ ਉਹ 19 ਪੁਆਇੰਟ ਵੱਧ ਕੇ ਬੰਦ ਹੋਇਆ 34,466 ਦੇ ਉੱਤੇ ਕਲੋਜ਼ ਹੋਇਆ। ਨੈਸਡੈਕ ਦੇ ਵਿੱਚ 109 ਪੁਆਇੰਟਾਂ ਦਾ ਇਜ਼ਾਫਾ 14,020 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 20 ਪੁਆਇੰਟ ਵਧੇ 4239 ਦੇ ਉੱਤੇ ਬੰਦ ਹੋਇਆ। 10 ਈਅਰ ਯੀਲਡ 1.46% ਅਤੇ ਸੋਨੇ ਦਾ ਭਾਅ $1,902 ਪ੍ਰਤੀ ਆਉਂਸ ਰਿਹਾ। ਇੱਕ $1 ਦੀ ਕੀਮਤ ਕੈਨੇਡਾ ਦੇ $1 ਤੇ 21 ਸੈਂਟ ਦੇ ਬਰਾਬਰ ਰਹੀ ਆ। ਇੱਕ $1 ਦੀ ਕੀਮਤ ਇੰਡੀਆ ਦੇ 73 ਰੁਪਏ ਤੇ 1 ਪੈਸੇ ਦੇ ਬਰਾਬਰ ਰਹੀ ਆ ਜੀ। ਤੇ ਬਿਟਕੋਇਨ ਦੀ ਕੀਮਤ 36,300 ਤੇ 28 ਜਿਹੜੀ ਉਹ ਰਹੀ ਆ। ਇਹ ਹਰ ਸੈਕਿੰਡ ਜਿਹੜੀ ਉਹ ਬਦਲਦੀ ਆ। ਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ ਹੱਸਦੇ ਖੇਲਦੇ ਰਹੋ ਸੁਣਦੇ ਰਹੋ ਪੰਜਾਬੀ ਰੇਡੀਓ USA।